ਇਹ ਵੀ ਨਿਊਜ਼ ਆ ਰਹੀ ਹੈ ਵੀ ਟਰੰਪ ਐਡਮਿਨਿਸਟ੍ਰੇਸ਼ਨ ਨੇ ਅਨਾਉਂਸ ਕੀਤਾ ਵੀ ਪੌਜ਼ ਕਰ ਦੇਣੇ ਅਸੀਂ ਸਾਰੇ ਅਸਾਈਲਮ ਡਿਸੀਜਨ ਨੈਸ਼ਨਲ ਗਾਰਡਸਮੈਨ ਦੀ ਜਿਹੜੀ ਸ਼ੂਟਿੰਗ ਨੂੰ ਜਿਹੜਾ ਉਹ ਲੈ ਕੇ ਸੋ ਇਹਦਾ ਮਤਲਬ ਆ ਵੀ ਸੋ ਇਹਦਾ ਕੀ ਮਤਲਬ ਆ ਵੀ ਜਿਨ੍ਹਾਂ ਦੇ ਕੇਸ ਚੱਲ ਰਹੇ ਆ ਜਾਂ ਜਿਨ੍ਹਾਂ ਦੀ ਸੁਣਵਾਈਆਂ ਹੋ ਹਟੀਆਂ ਆ ਜਾਂ ਫੈਸਲੇ ਆਉਣ ਵਾਲੇ ਆ ਸੋ ਉਹਨਾਂ ਨੂੰ ਫਿਰ ਵੇਟ ਕਰਨੀ ਪਊਗੀ ਹੁਣ ਪਤਾ ਨਹੀਂ ਲੱਗੂਗਾ ਵੀ ਕੀ ਜਿਹੜਾ ਅੱਗੇ ਹੋਣਾ ਹੈ। ਇਹਨਾਂ ਨੇ ਜੀ ਨਵੰਬਰ 21 2025 ਨੂੰ ਜਿਹੜਾ USCIS ਜਿਹੜਾ ਡਾਇਰੈਕਟਰ ਸੀਗਾ ਉਹਨੇ ਇੱਕ ਮੈਮੋ ਇਸ਼ੂ ਕੀਤਾ ਸੀਗਾ ਉਹਦਾ ਜਿਹੜਾ ਇਹ ਰੌਲਾ ਹੈਗਾ ਉਹਦੇ ਵਿੱਚ ਕਾਫੀ ਮੈਂ ਦੇਖ ਰਿਹਾ ਟਿਕਟੌਕ ਤੇ ਵੀ ਕਾਫੀ ਵੀਡੀਓ ਕਿ ਅਸਾਈਲਮ ਬੰਦ ਕਰਦੇ ਨੇ ਏਦਾਂ ਕਰਦੇ ਨੇ ਏਦਾਂ ਦਾ ਕੁਝ ਨਹੀਂ ਹੈਗਾ ਜਿਹੜਾ ਮੈਮੋ ਐਕਚੁਅਲੀ ਇਸ਼ੂ ਸੀਗਾ ਜਿਹੜਾ ਉਹ ਮੈਮੋ ਦੇ ਵਿੱਚ ਗੱਲ ਕਰਦੇ ਆ ਕਿ ਜਿਹੜੇ ਰਿਫਿਊਜੀ ਤੇ ਅਸਾਈਲਮ ਜਿਹੜੇ ਉਰੇ ਕੇਸ ਹੁੰਦੇ ਉਹਨਾਂ 'ਚ ਫਰਕ ਹੁੰਦਾ ਜਿਹੜੇ ਰਿਫਿਊਜੀ ਡਾਇਰੈਕਟਲੀ ਜਿਹੜੇ ਆਉਂਦੇ ਆ ਜਨਵਰੀ 21 2021 ਤੋਂ ਲੈ ਕੇ ਫਰਵਰੀ 20 2025 ਤੱਕ ਜਿਹੜੇ ਵੀ ਬੰਦੇ ਆਏ ਆ ਇਹਦੇ ਵਿੱਚ 2 ਲੱਖ ਕੇਸ ਉਹ ਕਹਿੰਦੇ ਆਉਂਦੇ ਆ ਠੀਕ ਆ ਇਹਦੇ ਵਿੱਚ ਉਹ ਆਪਣੇ ਵਾਲੇ ਨਹੀਂ ਜਿਹੜੇ ਬਾਰਡਰ ਟੱਪ ਕੇ ਜਿਹੜੇ ਲੋਕ ਆਏ ਉਹ ਨਹੀਂ ਇਹਦੇ ਵਿੱਚ ਆਉਂਦੇ ਮੇਰੀ ਅੰਡਰਸਟੈਂਡਿੰਗ ਇਹ ਹੈ ਇਹਨੂੰ ਪੜ੍ਹ ਕੇ ਉਹ ਕਹਿੰਦੇ ਆ ਕਿ ਜਿਹੜੇ USCIS ਹੈਗਾ ਉਹਨਾਂ ਦੀ ਗ੍ਰੀਨ ਕਾਰਡ ਦੀ ਐਪਲੀਕੇਸ਼ਨ ਜਿਹੜੀ ਜਾਂ ਜਿਹੜੇ ਡੈਰੀਵੇਟਿਵ ਉਹਨਾਂ ਦੇ ਸੀਗੇ ਜਾਂ ਫੋਲੋ ਟੂ ਜਾਂ ਜਿਹੜੇ ਫੈਮਿਲੀ ਬਾਅਦ ਚ ਆਣੀ ਸੀ ਉਹਨਾਂ ਨੂੰ ਨਹੀਂ ਉਹਨਾਂ ਨੇ ਗ੍ਰੀਨ ਕਾਰਡ ਜਿਹੜੇ ਦੇਣੇ ਆ ਜਾਂ ਜਿਹੜੇ ਵੀਜ਼ੇ ਵਗੈਰਾ ਇਸ਼ੂ ਕਰਨੇ ਆ ਇਹਦੇ ਵਿੱਚ ਜਿਹੜੇ ਅਸਾਈਲਮ ਵਾਲੇ ਸੀਗੇ ਉਹ ਸਾਰਿਆਂ ਨੂੰ ਪਤਾ ਹੀ ਆ ਪੰਜਾਬੀਆਂ ਦੇ ਜਿਹੜੇ ਕੇਸ ਆ ਅਸਾਈਲਮ ਉਹ ਲੋਕਾਂ ਦੇ ਗ੍ਰੀਨ ਕਾਰਡ ਜਿਹੜੇ ਸੀਗੇ ਆ ਰਹੇ ਸੀਗੇ ਕਈਆਂ ਨੂੰ ਜ਼ਰੂਰ 3 ਸਾਲ ਦੀ ਜਿਹੜੀ ਵੇਟ ਜਿਹੜੀ ਕਰਨੀ ਪਈ ਆ ਪਰ ਜ਼ਿਆਦਾਤਰ ਜਿਹੜੇ ਸੀਗੇ ਇਹ ਕੇਸ ਜਿਹੜੇ ਸੀਗੇ ਉਹ ਆ ਰਹੇ ਸੀਗੇ ਤੇ ਰਿਫਿਊਜੀਆਂ ਦੇ ਇਹਨਾਂ ਨੇ ਜਿਹੜੀ ਰੋਕ ਟੋਕ ਜਿਹੜੀ ਲਾਈ ਸੀਗੀ ਇਹ ਜਿਹੜਾ ਇੱਕ ਕਾਫੀ ਤੁਸੀਂ ਕਹੋਗੇ ਇੱਕ ਲਾਰਜ ਸਕੇਲ ਐਫਰਟ ਹੀ ਹੈਗਾ ਅਮਰੀਕੀ ਸਰਕਾਰ ਦਾ ਕਿ ਆਲਰੇਡੀ ਸਰਕਾਰ ਨੇ ਬਾਈਡਨ ਸਰਕਾਰ ਨੇ ਭਾਵੇਂ ਉਹਨਾਂ ਨੂੰ ਵੈਟ ਕਰਕੇ ਲੈ ਕੇ ਆਏ ਆ ਜਿਹੜੀ ਟਰੰਪ ਸਰਕਾਰ ਆ ਉਹ ਕਹਿੰਦੀ ਆਪਾਂ ਜਿਹੜੀ ਮੰਨਦੇ ਨਹੀਂ ਇਹਨੂੰ ਤੇ ਆਪਾਂ ਉਹੀ ਰਿਫਿਊਜੀ ਜਿਹੜੇ ਲੈ ਕੇ ਆਣੇ ਆ ਜਿਹੜੇ ਅਸਿਮੀਲੇਟ ਕਰ ਸਕਦੇ ਆ ਇਹ ਮੈਮੋ ਦਾ ਮੇਨ ਜਿਹੜਾ ਮਕਸਦ ਸੀਗਾ ਸੇਮ ਥਿੰਗ ਇਹਦੇ ਵਿੱਚ ਵੀ ਉਹ ਕਹਿੰਦੇ ਕਿ 90 ਦਿਨ ਹੈਗੇ ਆ USCIS ਕੋ ਕਿ ਉਹ ਲਿਸਟ ਬਣਾਵੇ ਕਿਹੜੇ ਕੇਸ ਪ੍ਰਾਇੋਰਟਾਈਜ਼ ਕਰਨੇ ਆ ਕਿਹਨਾਂ ਦੀ ਇੰਟਰਵਿਊ ਦੁਬਾਰਾ ਲੈਣੀ ਆ ਅੱਛਾ ਤੇ ਇਹਦੇ ਵਿੱਚ ਇੱਕ ਆਫਿਸ ਆਫ ਪਾਲਿਸੀ ਐਂਡ ਸਟ੍ਰੈਟਜੀ ਹੁੰਦਾ OP&S ਆਫਿਸ ਹੁੰਦਾ ਉਹਨਾਂ ਤੋਂ ਗਾਈਡੈਂਸ ਜਿਹੜੀ ਲੈਣੀ ਆ ਇਹਦੇ ਵਿੱਚ ਜਿਹੜਾ ਉਹ ਕਹਿੰਦੇ ਆ ਕਿ ਜਿਹੜੇ ਆ ਤੁਹਾਨੂੰ ਤਰੀਕਾਂ ਦੱਸੀਆਂ ਦੇ ਵਿੱਚ 2 ਲੱਖ ਕੇਸ ਉਹਨਾਂ ਨੇ ਆਲਰੇਡੀ ਆਇਡੈਂਟੀਫਾਈ ਕੀਤੇ ਆ ਤੇ USCIS ਉਹਨੂੰ ਜਿਹੜਾ ਰਿਵਿਊ ਕਰੂਗੀ ਜਿਹੜੇ ਵੀ ਰਿਫਿਊਜੀ ਸਟੇਟਸ ਉਹਨਾਂ ਨੂੰ ਜਿਹੜੇ ਮਿਲੇ ਆ ਕਿ ਲੀਗਲ ਕਿ ਉਹਨਾਂ ਦਾ ਸਹੀ ਡਿਸੀਜਨ ਸੀਗਾ ਕਿ ਬਾਈਡਨ ਸਰਕਾਰ ਨੇ ਗਲਤ ਜਿਹੜੇ ਫੈਸਲੇ ਜਿਹੜੇ ਦਿੱਤੇ ਆ ਤੇ ਤੁਸੀਂ ਦੇਖੋ ਤਰੀਕ ਹੀ ਉਹਨਾਂ ਨੇ ਜਿਹੜੀ ਸੀਗੀ 2025 ਉਸ ਤੋਂ ਪਹਿਲਾਂ ਰੱਖੀ ਹੈ ਹਨਾ ਤੇ ਇਹਦੇ ਵਿੱਚ ਉਹ ਦੇਖੋਗੇ ਕਿ ਇਨਐਡਮਿਸਿਬਿਲਿਟੀ ਤਾਂ ਨਹੀਂ ਕੋਈ ਕ੍ਰਾਈਮ ਬਾਰ ਤਾਂ ਨਹੀਂ ਜਾਂ ਕੋਈ ਇਦਾਂ ਦੀ ਚੀਜ਼ ਤਾਂ ਨਹੀਂ ਕਿ ਬੰਦੇ ਨੇ ਪ੍ਰੋਸੀਕਿਊਟਰ ਬਾਰ ਇੱਕ ਹੁੰਦੀ ਆ ਕਿ ਖੁਦ ਇਹਨੇ ਉੱਥੇ ਕਿਸੇ ਜੇਲ੍ਹ 'ਚ ਕੰਮ ਕੀਤਾ ਜਾਂ ਲੋਕਾਂ ਨੂੰ ਟਾਰਚਰ ਕੀਤਾ ਜਾਂ ਕਿਸੇ ਦੀ ਮਦਦ ਕੀਤੀ ਆ ਆਪਣੀ ਸਰਕਾਰ ਦੀ ਕਿਸੇ ਨੂੰ ਤੰਗ ਪਰੇਸ਼ਾਨ ਕਰਨ ਦੇ ਵਿੱਚ ਇਹ ਜਿਹੜਾ ਸੀਗਾ ਮੈਮੋ ਇਹ ਕਹਿੰਦਾ ਹੈਗਾ ਕਿ ਟਰਮੀਨੇਟ ਕਰ ਦਿਓ ਰਿਫਿਊਜੀ ਗ੍ਰਾਂਟ ਜੇ ਤੁਹਾਨੂੰ ਲੱਗੇ ਕਿ ਬੰਦੇ ਨੂੰ ਮਿਲਣਾ ਨਹੀਂ ਚਾਹੀਦਾ ਸੀਗਾ ਤੇ ਇਹਨਾਂ ਦੇ ਜਿਹੜੇ 485 ਗ੍ਰੀਨ ਕਾਰਡ ਜਿਹੜੇ ਹੁੰਦੇ ਆ ਇਹ ਹੋਲਡ ਤੇ ਹੈਗੇ ਆ ਤੇ ਇਹ ਚੀਜ਼ ਨੂੰ ਜਿਹੜੇ ਲੋਕੀ ਆਪਣੇ ਕੇਸਾਂ ਨਾਲ ਕਾਫੀ ਜਿਹੜਾ ਕਨਫਿਊਜ਼ ਕਰ ਲੈਂਦੇ ਆ ਠੀਕ ਆ ਉਹ ਕਈ ਵਾਰੀ ਵਿਵਾਦ ਛਿੜ ਜਾਂਦਾ ਕੋਈ ਕਹਿੰਦਾ ਨਹੀਂ ਇਹ ਸਿਰਫ 19 ਦੇਸ਼ਾਂ ਤੇ ਲਾਗੂ ਆ ਕਈ ਕਹਿੰਦਾ ਨਹੀਂ ਸਾਰੇ ਅਸਾਈਲਮ ਕਰ ਦੇਣੇ ਆ ਤੇ ਇਹ ਜਿਹੜੀ ਹੁਣ ਚੀਜ਼ ਸੀਗੀ ਇੱਕ 19 ਜਿਹੜੇ ਦੇਸ਼ ਤੁਹਾਨੂੰ ਦੱਸਿਆ ਤੇ ਕਈਆਂ ਤੇ ਫੁੱਲ ਕਈਆਂ ਤੇ ਪਾਰਸ਼ਲ ਬੈਨ ਉਹਦੇ ਵਿੱਚ ਤੁਹਾਨੂੰ ਐਕਸੈਪਸ਼ਨ ਦੱਸਦੀਆਂ ਅਸਾਈਲਮ ਵਾਲੇ ਉਹਦੇ ਵਿੱਚ ਨਹੀਂ ਆਉਂਦੇ ਜਿਹਨਾਂ ਦੇ ਅਸਾਈਲਮ ਮੁਰੇ ਲੱਗੇ ਆ ਉਹਨਾਂ ਦੇ ਕੇਸ ਚੱਲਣੇ ਆ ਗ੍ਰੀਨ ਕਾਰਡ ਅਸਾਈਲਮ ਵਾਲਿਆਂ ਦੇ ਸਸਪੈਂਡ ਕਰ ਦੇਣੇ ਇਦਾਂ ਦੀ ਡਾਇਰੈਕਟਲੀ ਕੋਈ ਅਜੇ ਚੀਜ਼ ਔਨ ਟੇਬਲ ਨਹੀਂ ਹੈਗੀ ਕਿਉਂਕਿ ਲੋਕਾਂ ਦੇ ਗ੍ਰੀਨ ਕਾਰਡ ਜਿਹੜੇ ਆ ਰਹੇ ਸੀਗੇ ਰੌਲਾ ਉਹਦਾ ਕਾਫੀ ਆ ਜਿਹੜੀ ਤੁਸੀਂ ਖਬਰ ਦੀ ਗੱਲ ਕਰਦੇ ਆ ABC ਨਿਊਜ਼ ਵਾਲੀ ਕਿ ਟਰੰਪ ਨੇ ਅਨਾਉਂਸ ਕੀਤਾ ਹੈਗਾ ਦੇਖੋ ਜੀ ਉਹ ਅਨਾਉਂਸ ਤਾਂ ਜੋ ਮਰਜ਼ੀ ਕਰ ਦੇਵੇ ਬੈਠਾ ਠੀਕ ਆ ਜੀ ਉਹ ਤਾਂ ਬੈਠਾ ਅਨਾਉਂਸ ਤਾਂ ਇਹ ਵੀ ਕਰਦਾ ਹੈਗਾ ਕਿ ਮੈਂ ਕੰਧ ਬਣਾ ਦੇਣੀ ਮੈਕਸੀਕੋ ਨੂੰ ਬਿੱਲ ਦੇਣਾ ਪੈਣਾ ਪਰ ਮੈਕਸੀਕੋ ਨੇ ਦਿੱਤਾ ਤਾਂ ਨਹੀਂ ਬਿੱਲ ਅਜੇ ਤੱਕ ਕੋਈ ਇਹਦੇ ਵਿੱਚ ਨਾਲ USCIS ਦੇ ਜਿਹੜੇ ਡਾਇਰੈਕਟਰ ਜੋਸਫ ਐਡਲੋਵਾ ਉਹਨਾਂ ਨੇ ਵੀ ਨਾਲ ਹੀ ਕਿਹਾ ਜੇ ਖਬਰ ਦੇ ਵਿੱਚ ਆ ਵੀ ਆਲ ਅਸਾਈਲਮ ਡਿਸੀਜਨਸ ਆਰ ਬੀਇੰਗ ਹਾਲਟਡ until we can ensure that every alien is vetted and screened to maximum degree possible. ਸੋ ਇਹਦੇ ਵਿੱਚ ਹੁਣ ਉਹ ਥਰਡ ਵਰਲਡ ਕੰਟਰੀਆਂ ਵਾਲੀਆਂ ਜਿਹੜੀ ਇਹਨਾਂ ਨੇ ਇੱਕ ਪਹਿਲੋਂ ਬਿਆਨ ਆਇਆ ਸੀ ਉਹਨੂੰ ਲੈ ਕੇ ਆ ਜਾਂ ਸਾਰੇ ਹੀ ਆ ਸੋ ਆਈ ਥਿੰਕ ਮਿਲਾ ਤਾਂ ਥੋੜੇ ਜਿਹੇ ਆਉਂਦੇ ਦਿਨਾਂ ਦੇ ਵਿੱਚ ਜ਼ਿਆਦਾ ਕਲੈਰਿਟੀ ਆਊਗੀ ਪਰ ਰਾਈਟ ਨਾਓ ਉੱਤੋਂ ਤਾਂ ਇਹੀ ਲੱਗ ਰਿਹਾ ਜਿੱਦਾਂ ਦਾ ਇਹ ਬਿਆਨ ਹੈ ਇਹਨਾਂ ਦਾ ਵੀ ਕਹਿੰਦੇ ਵੀ ਸਾਰੇ ਹੀ ਆਲ ਅਸਾਈਲਮ ਡਿਸੀਜਨਸ ਆਰ ਬੀਇੰਗ ਹਾਲਟਡ ਜਿੱਦਾਂ ਇਹਨਾਂ ਨੇ ਕਿਹਾ ਇਹਦੇ ਵਿੱਚ ਕਿਹਾ ਹੋਣਾ ਪਰ ਆਪਣੇ ਗੱਲ ਫਿਰ ਉਹੀ ਹੋ ਜਾਂਦੀ ਕਿ ਰਿਟ ਆਫ ਮੈਂਡੇਮਸ ਜਦੋਂ ਫਾਈਲ ਹੋ ਜਾਂਦੀ ਹੈ ਸਰਕਾਰ ਤੇ ਵੀ ਲਿਟੀਗੇਸ਼ਨ ਜਿਹੜੀ ਪੈਂਦੀ ਹੈ ਓਵਰਆਲ ਸਾਰਾ ਸਿਸਟਮ ਜਿਹੜਾ ਸੀਗਾ ਜਾਮ ਨਹੀਂ ਕਰ ਸਕਦੇ ਹੈਗੇ ਉਹ ਜਿਹੜੀ ਹੁਣ ਪ੍ਰੋਕਲੇਮੇਸ਼ਨ ਵਗੈਰਾ ਸੀਗੀ ਉਹਦੇ ਤਹਿਤ ਜਿੱਦਾਂ ਹੁਣ ਤੁਹਾਨੂੰ ਸਾਰਿਆਂ ਨੂੰ ਤਾਂ ਕਰਕੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦੇ ਦਿੱਤੀ ਆਪਣੇ ਸ਼ੋਅ ਦੇ ਉੱਤੇ ਕਿਹੜੇ ਫੈਕਟਰ ਉਹ ਜਿਹੜੇ ਕਰਦੇ ਸੀਗੇ ਜੇ ਉਹਦੇ ਵਿੱਚ ਵਾਕਈ ਇਹ ਇੰਡੀਆ ਨੂੰ ਐਜ਼ ਅ ਲਿਸਟ ਪਾਊਗੇ ਕਿ ਇੰਡੀਆ ਨੂੰ ਇਸ ਕਰਕੇ ਆਪਾਂ ਹੋਲਡ ਕਰਨਾ ਕਿ ਲੋਕੀ ਵੀਜ਼ਾ ਬੜੇ ਓਵਰਸਟੇ ਕਰਦੇ ਆ ਫਿਰ ਲੋਕੀ ਉਹ ਚੀਜ਼ ਤੇ ਕੇਸ ਕਰੂਗੇ ਕਿ ਭਾਈ ਵੀਜ਼ਾ ਜਿਹੜੇ ਓਵਰਸਟੇ ਕਰਦੇ ਆ ਉਹਦੇ ਨਾਲ ਸਾਡਾ ਅਸਾਈਲਮ ਵਾਲਿਆਂ ਦਾ ਕੀ ਲੈਣਾ ਦੇਣਾ ਰਾਈਟ ਸੋ ਉਹਦੇ ਵਿੱਚ ਰਿਟਾਂ ਵਗੈਰਾ ਫਾਈਲ ਜਿਹੜੀਆਂ ਹੋ ਜਾਂਦੀਆਂ
ਤੇ ਉਹ ਥੋੜੀ ਜੀ ਕਹਿ ਲਓ ਤੁਸੀਂ ਕਿ ਸਾਰੀ ਖਬਰ ਨੂੰ ਜਿੱਦਾਂ ਮਿਕਸ ਕਰਕੇ ਕਿ ਨਹੀਂ ਇਹਨਾਂ ਨੇ ਅਸਾਲਮ ਵਾਲੇ ਗ੍ਰੀਨ ਕਾਰਡ ਨਹੀਂ ਦੇਣੇ, ਏਦਾਂ ਦੀ ਕੋਈ ਚੀਜ਼ ਨਹੀਂ ਹੈਗੀ। ਹੁਣ ਤੱਕ ਜਿਹੜੇ ਸੀਗੇ ਗ੍ਰੀਨ ਕਾਰਡ ਉਹ ਆ ਰਹੇ ਸੀਗੇ, ਠੀਕ ਆ। ਤੇ ਕਈ ਜਿਹੜੇ ਸੀਗੇ ਆਪਣੇ 6-6 7-7 ਮਹੀਨਿਆਂ ਦੇ ਵਿੱਚ ਵੀ ਆ ਰਹੇ ਸੀਗੇ ਫਾਈਲ ਕੀਤੇ ਤੋਂ। ਠੀਕ ਕਈ ਹੈ। ਕੇਸ ਜਿਹੜੇ ਸੀਗੇ 3-3 ਸਾਲ ਤੋਂ ਪੈਂਡਿੰਗ ਸੀਗੇ, ਉਹਦਾ ਹੁਣ ਲੌਜਿਕ ਨਹੀਂ ਪਤਾ ਕਿ ਕੀ ਉਹਨਾਂ ਦੇ ਬੈਕਗਰਾਉਂਡ ਚੈੱਕ 'ਚ ਉਹਨਾਂ ਨੂੰ ਕੋਈ ਪ੍ਰੋਬਲਮ ਆ, ਕਿ ਵੈਸੇ ਹੀ ਸਲੋ ਉਹ ਜਿਹੜੇ ਹੋ ਗਏ ਆ। ਹੂੰ, ਹੂੰ। ਤੇ ਬਾਕੀ ਜਿਹਨਾਂ ਦੇ ਕੇਸ ਪਾਸ ਹੋਏ ਆ, ਤੁਸੀਂ ਆਪਣੇ ਜ਼ਰੂਰ ਜੀ ਆਪਣਾ ਅਪਲਾਈ ਜਦੋਂ ਕਰੋ। ਟਾਈਮ ਇਜ਼ ਰਾਈਟ ਆਪਣਾ ਗ੍ਰੀਨ ਕਾਰਡ ਅਪਲਾਈ ਕਰੋ ਤੁਸੀਂ। ਹੂੰ, ਤੇ ਵੈਸੇ ਵੀ ਰეკਮੈਂਡੇਸ਼ਨ ਸਾਰਿਆਂ ਨੂੰ ਇਹੀ ਹੈ ਕਿ ਬਾਹਰ-ਬੂਰ ਟਰੈਵਲ ਕਰਨ ਦਾ ਜਿਹੜਾ ਸੀਗਾ ਰੋਕ-ਟੋਕ ਲਾਓ ਇਸ ਵੇਲੇ ਸਾਰੇ ਜਾਣੇ, ਠੀਕ ਆ। ਜਿਹੜੇ ਵੀ ਗ੍ਰੀਨ ਕਾਰਡ ਹੋਲਡਰ ਆ, ਭਾਵੇਂ ਹੂੰ, ਫੈਮਿਲੀ ਬੇਸ ਤੇ ਆਏ, ਭਾਵੇਂ ਕਿੱਦਾਂ, ਕਿਉਂਕਿ ਕੋਈ ਵੀ ਬਹਾਨਾ ਕੁਛ ਗਲਤ ਸੀਗਾ, ਠੀਕ ਆ। ਸਪੈਸ਼ਲੀ ਜਿਹਨਾਂ ਨੇ ਪੈਰਾਲੀਗਲ ਵਗੈਰਾ ਤੋਂ ਕੇਸ ਫਾਈਲ ਕਰਾਏ ਹੁੰਦੇ ਆ, ਕੋਈ ਨਾ ਕੋਈ ਗਲਤੀ ਹੁੰਦੀ ਆ ਉਹਦੇ ਵਿੱਚ। ਹੂੰ, ਹੂੰ, ਤੇ ਹੂੰ, ਉਹ ਪ੍ਰੋਬਲਮਸ ਜਿਹੜੀਆਂ ਤੁਹਾਨੂੰ ਜਿਹੜੀਆਂ ਆ ਸਕਦੀਆਂ, ਤੇ ਬੜਾ ਆਰਾਮ ਨਾਲ ਤੁਸੀਂ ਫਾਈਲ ਕਰੋ ਜੀ, ਕੋਈ ਏਦਾਂ ਦਾ ਚੱਕਰ ਨਹੀਂ ਹੈਗਾ ਕਿ ਗ੍ਰੀਨ ਕਾਰਡ ਦੇਣੇ ਨਹੀਂ ਇਹਨਾਂ ਨੇ ਅਸਾਲਮ ਵਾਲਿਆਂ ਨੂੰ। ਹੂੰ। ਜੀ, ਜੀ, ਬਿਲਕੁਲ। ਬਾਕੀ ਜਿੱਦਾਂ ਹੈ ਅਟਾਰਨੀ ਦਾ ਕਹਿਣਾ ਜੀ, ਸਮੇਂ ਦੇ ਨਾਲ ਪਤਾ ਲੱਗੂਗਾ। ਕਈਆਂ ਨੇ ਜਿੱਦਾਂ ਤੁਸੀਂ ਕਿਹਾ ਵੀ ਕੇਸ ਹੋਣਗੇ, ਅਦਾਲਤਾਂ ਦੇ ਵਿੱਚ ਵੀ ਕਈ ਤਰੀਕੇ ਦੀਆਂ ਗੱਲਾਂ ਹੋਣਗੀਆਂ। ਇਸ ਟਾਈਮ ਮਾਹੌਲ ਬਹੁਤ ਜਿਹੜਾ ਉਹ ਤੱਤਾ ਬਣਿਆ ਪਿਆ ਆ। ਸੋ ਸੁਣਨ ਨੂੰ ਕਈ ਕੁਛ ਜਿਹੜਾ ਉਹ ਮਿਲ ਰਿਹਾ। ਬਾਕੀ ਸਲਾਹ ਜਿੱਦਾਂ ਤੁਸੀਂ ਕਿਹਾ ਵੀ ਅਜਾ ਠਰਮੇ ਦੇ ਨਾਲ ਦੇਖੋ, ਵੇਟ ਐਂਡ ਵਾਚ ਪਾਲਿਸੀ ਜਿਹੜੀ ਉਹ ਸਾਰਿਆਂ ਨੂੰ ਰੱਖਣੀ ਚਾਹੀਦੀ ਆ ਵੀ ਕੀ ਚੱਲ ਰਿਹਾ। ਇਕੱਲਾ ਇਹੀ ਨਹੀਂ ਟਿਰ ਕਹਿਣਾ ਜੀ, ਮੈਂ ਬਹੁਤ ਸਾਰੇ ਅਜਿਹੇ ਲੋਕਾਂ ਨੂੰ ਵੀ ਜਾਣਦਾ, ਉਹ ਕਹਿੰਦੇ ਵੀ ਹੁਣ ਅਸੀਂ ਜਾਣਾ ਹੀ ਨਹੀਂ ਭਾਈ 3-4 ਸਾਲ ਕਿਸੇ ਪਾਸੇ। ਲੈਟਸ ਸੀ ਵੀ ਕੀ ਬਣਦਾ, ਕੀ ਮਾਹੌਲ ਜਿੱਦਾਂ ਦਾ ਹੋਊਗਾ। ਕਹਿੰਦੇ ਵੀ ਹਾਲ ਦੀ ਘੜੀ ਅਸੀਂ ਟਰੈਵਲ ਨਹੀਂ ਕਰ ਰਹੇ। ਕਈ ਜਿਹੜੇ ਅਸਾਈਲਮ ਬੇਸ ਦੇ ਉੱਤੇ ਪੱਕੇ ਹੋ ਗਏ, ਸਿਟੀਜ਼ਨ ਵੀ ਹੋ ਗਏ, ਉਹ ਵੀ ਕਈ ਇੱਦਾਂ ਜਿਹੜੇ ਉਹ ਕਹਿ ਰਹੇ। ਮੈਂ ਕੋਈ ਡਰਾ ਨਹੀਂ ਰਿਹਾ, ਮੈਂ ਲੋਕਾਂ ਦੀ ਗੱਲ ਤੁਹਾਨੂੰ ਦੱਸ ਰਿਹਾ ਵੀ ਉਹ ਉਹਨਾਂ ਨੇ ਆਪ ਜਿਹੜੇ ਆਪਣੇ ਮੂੰਹੋਂ ਇਹ ਗੱਲਾਂ ਜਿਹੜੀਆਂ ਉਹ ਕਹਿੰਦੇ ਆ ਵੀ ਅਸੀਂ ਵੇਟ ਕਰਾਂਗੇ ਹੁਣ 2-3 ਸਾਲ, ਜਿੰਨੀ ਦੇਰ ਤੱਕ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਕੋਈ ਕਲੈਰਿਟੀ ਆ ਹੋਰ ਪਤਾ ਨਹੀਂ ਲੱਗਦੀ ਹੈਗੀ।